ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ ਐਵਰੀਡੇ ਆਪਾਂ ਗੱਲਬਾਤ ਕਰਨ ਦੇ ਆ ਕਿਸਾਨਾਂ ਦੇ ਜਿਹੜੇ ਅੰਦੋਲਨ ਬਾਰੇ ਕਿ ਕਿਸ ਤਰ੍ਹਾਂ ਜਿਹੜਾ ਇਹ ਅੰਦੋਲਨ ਹੈ ਇਹ ਜ਼ੋਰ ਦਿਨ ਬ ਦਿਨ ਜਿਹੜਾ ਹੈ ਫੜ ਰਿਹਾ ਹੈ। ਸੋ ਜਿਸ ਤਰ੍ਹਾਂ ਕਿ ਦਿੱਲੀ ਵਿੱਚ 3 ਖੇਤੀਬਾੜੀ ਜਿਹੜੇ ਕਾਨੂੰਨਾਂ ਤੇ ਗੱਲਬਾਤ ਕਰਨ ਗਿਆ ਕਿਸਾਨਾਂ ਦਾ ਜਿਹੜਾ ਵਫਦ ਹੈ ਉਹ ਨਿਰਾਸ਼ ਹੋ ਕੇ ਖਾਲੀ ਹੱਥੀ ਹੈ ਉਹ ਵਾਪਸ ਪਰਤ ਆਇਆ ਔਰ ਉਹਨਾਂ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਤਾਂ ਕੀ ਮਿਲਣਾ ਸੀ ਐਗਰੀਕਲਚਰ ਜਿਹੜੇ ਮਿਨਿਸਟਰ ਤੱਕ ਵੀ ਉਹਨਾਂ ਨੂੰ ਨਹੀਂ ਮਿਲਿਆ। ਸੋ ਸਿਰਫ ਕੇਂਦਰ ਦੇ ਜਿਹੜੇ ਖੇਤੀਬਾੜੀ ਸਕੱਤਰ ਨੇ ਹੀ ਉਹਨਾਂ ਨਾਲ ਮੁਲਾਕਾਤ ਕੀਤੀ। ਸੋ ਵਿਊਅਰਸ ਨੂੰ ਹੁਣ ਦੇਖਣਾ ਇਹ ਹੈ ਕਿ ਜਿਹੜਾ ਇਹ ਕਿਸਾਨਾਂ ਦਾ ਜਿਹੜਾ ਅੰਦੋਲਨ ਹੈ ਇਹ ਕਿੱਧਰ ਨੂੰ ਜਾਏਗਾ ਔਰ ਇਹ ਜਿਹੜੀ ਗੱਲਬਾਤ ਹੈ ਇਹ ਕਿੱਧਰ ਨੂੰ ਜਾਵੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣਨੀ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇਹ ਪ੍ਰੈਡਿਕਟਡ ਲਾਈਨ ਤੇ ਹੀ ਸੀ। ਅਸੀਂ ਜਦੋਂ ਗੱਲ ਵੀ ਕਰਦੇ ਹਾਂ ਹੁਣ ਰੋਜ਼ਾਨਾ ਇੱਕ ਸੈਗਮੈਂਟ ਅਸੀਂ ਆਪਣੇ ਕਿਸਾਨਾਂ ਦੇ ਨਾਂ ਕਰਦੇ ਹਾਂ, ਬਿਲਕੁਲ ਉਹਦੇ ਚ ਵੀ ਅਸੀਂ ਇਹ ਕਿਹਾ ਸੀ ਕਿ ਇਹ ਜਿਹੜਾ ਈਵਨ ਇਸ ਸੱਦੇ ਨੂੰ ਕਬੂਲਣਾ, ਪਰ ਬਹੁਤ ਸਾਰੇ ਸਾਡੇ ਵਿਊਅਰਸ ਨੇ ਵੀ ਸਾਨੂੰ ਲਿਖਿਆ ਔਰ ਈਵਨ ਸੋਸ਼ਲ ਮੀਡੀਆ ਤੇ ਵੀ ਜਾਂ ਡਿਸਕਸ਼ਨ ਚ ਵੀ ਸੀ ਕਿ ਵੀ ਜੇ ਗੱਲਬਾਤ ਲਈ ਨਾ ਜਾਂਦੇ ਤੇ ਫਿਰ ਉਹਨਾਂ ਨੇ ਕਹਿਣਾ ਸੀ ਲੋ ਜੀ ਅਸੀਂ ਤਾਂ ਮਸਲਾ ਹੱਲ ਕਰਨਾ ਚਾਹੁੰਦੇ ਸੀ, ਇਹ ਖਰੂਦ ਪਾਉਣਾ ਚਾਹੁੰਦੇ ਨੇ। ਲੇਕਿਨ ਉਦੋਂ ਵੀ ਇਹ ਸੀ ਕਿਉਂਕਿ ਪਹਿਲੀ ਮੰਗ ਸੀ ਜੀ ਪ੍ਰਧਾਨ ਮੰਤਰੀ ਮਿਲੇ, ਫਿਰ ਇਹ ਹੋਇਆ ਜੀ ਸਾਨੂੰ ਸੱਦਾ ਨਹੀਂ ਆਇਆ ਪ੍ਰੋਪਰਲੀ। ਔਰ ਜਦੋਂ 31 ਕਿਸਾਨ ਜਥੇਬੰਦੀਆਂ ਚੋਂ ਇੱਕ ਜਿਹੜਾ ਉਗਰਾਹਾਂ ਗਰੁੱਪ ਹੈ ਉਹਨਾਂ ਨੂੰ ਜ਼ਿਆਦਾ ਸ਼ੌਕ ਚੜਿਆ ਵੀ ਅਸੀਂ ਤਾਂ ਜਾਵਾਂਗੇ ਹੀ। ਸੋ ਬਾਕੀਆਂ ਨੇ ਵੀ ਫਿਰ ਮੀਟਿੰਗ ਕਰਕੇ ਕੰਸੈਂਸਸ ਦੇ ਨਾਲ ਲਿਆ ਵੀ ਅਸੀਂ ਜਾਵਾਂਗੇ ਜ਼ਰੂਰ ਔਰ ਇੱਕੋ ਹੀ 1 ਪੁਆਇੰਟ ਸਾਡਾ ਏਜੰਡਾ ਹੋਏਗਾ ਕਿ ਵੀ ਇਹ ਤਿੰਨੋਂ ਹੀ ਜਿਹੜੇ ਖੇਤੀਬਾੜੀ ਕਾਨੂੰਨ ਨੇ ਇਹਨਾਂ ਨੂੰ ਵਾਪਸ ਲਓ। ਸੋ ਉੱਥੇ ਮਿਲਣ ਲਈ ਈਵਨ ਜਿਹੜਾ ਐਗਰੀਕਲਚਰ ਮਿਨਿਸਟਰ ਹੈ ਜਿਹਦਾ ਇਹ ਮਹਿਕਮਾ ਹੈ ਉਹ ਵੀ ਨਹੀਂ ਮਿਲਿਆ। ਤੁਸੀਂ ਇਸ ਤੋਂ ਅੰਦਾਜ਼ਾ ਲਾਓ ਕਿ ਇਹ ਸਿਰਫ ਇਹੀ ਨਹੀਂ ਹੈ ਕਿ ਵੀ ਤੁਸੀਂ ਕਿਵੇਂ ਕੰਟੈਂਪਟ ਦੇ ਨਾਲ ਦੇਖਦੇ ਹੋ ਕਿਉਂਕਿ ਤੁਹਾਡੇ ਇੰਨੇ ਵੱਡੇ ਝੂਠ ਵਿਕੇ ਨੇ। ਅਸੀਂ ਦੇਖਦੇ ਹਾਂ ਬਾਲਾਕੋਟ ਦੇ ਹਵਾਲੇ ਨਾਲ ਇਹਦੇ ਬਾਵਜੂਦ ਇਹ ਕਹਿਣਾ ਕਿ ਜੀ F-16 ਵੀ ਅਸੀਂ ਸੁੱਟ ਲਿਆ। ਅਮਰੀਕਾ ਜਿਹੜਾ ਹਰ ਅੱਖ ਰੱਖਦਾ ਹੈ ਹਰ ਪਾਕਿਸਤਾਨ ਦੇ F-16 ਉਹਨਾਂ ਨੇ ਕਾਊਂਟਿੰਗ ਕਰਕੇ ਕਿਹਾ ਕੋਈ ਨਹੀਂ ਹੈ। ਬਾਲਾਕੋਟ 'ਚ ਇੰਨੇ 100 ਅਸੀਂ ਮਾਰ ਦਿੱਤੇ ਉਹਨਾਂ ਦੇ ਮਿਲੀਟੈਂਟ ਜਿਹੜੇ ਟ੍ਰੇਨਿੰਗ ਸੀ ਉੱਥੇ ਕਹਿੰਦੇ ਵੀ ਇੱਕ ਕਾਂ ਮਰਿਆ ਤੇ 4 ਦਰਖਤ ਡਿਗੇ ਹੋਏ ਨੇ। ਇਹ ਉਹਨਾਂ ਦਾ ਝੂਠ ਵਿਕਿਆ ਕਿਵੇਂ ਉਹ ਸੀਟਾਂ ਲੈ ਕੇ ਵਾਪਸ ਆਏ। ਫਿਰ ਅਸੀਂ ਕੋਵਿਡ-19 ਦੇ ਹਵਾਲੇ ਨਾਲ ਦੇਖਦੇ ਹਾਂ ਕਿ ਕਿਵੇਂ ਵਰਸਟ ਫੇਲਿਅਰ ਹੈ ਔਰ ਜਿਵੇਂ ਬਰਾਬਰ ਚੱਲ ਰਿਹਾ ਉਹਦੇ 'ਚ ਵੀ ਤੁਸੀਂ ਕਹੀ ਜਾਓ ਨਹੀਂ ਇੰਨੇ ਹੀਲ ਹੋ ਗਏ, ਉਹ ਵੀ ਝੂਠ। ਇਕੋਨਮੀ 1/4 ਉੱਡ ਗਈ, ਤੁਸੀਂ ਕਹੀ ਜਾਓ ਕਿ ਜੀ ਭਾਰਤ ਬਹੁਤ ਵਿਸ਼ਵ ਗੁਰੂ ਬਣਨ ਵੱਲ ਜਾ ਰਿਹਾ ਹੈ ਔਰ ਹੁਣ ਤਾਂ ਜਿਹੜੀ ਹੈ ਉਹਨਾਂ ਨੇ ਗੋਬਰ ਚਿਪਸ ਵੀ ਐਲਾਨ ਦਿੱਤੀਆਂ। ਉਹ ਨਹੀਂ ਉਹ ਵੇਚਣੀਆਂ ਤਾਂ ਚਿਪਸ ਕਹਿ ਕੇ ਹੈ ਨਾ ਕੱਲੇ ਜਿਹੜਾ ਉਹ ਫੋਨ ਦੇ ਨਾਲ ਲਾਇਆ ਹੋਣਾ ਉਹਨਾਂ ਨੇ ਉਹਦੇ ਗੋਬਰ ਦੇ ਜਿਹੜੀਆਂ ਧੂਫ ਬੱਤੀਆਂ ਵੀ ਬਣਾ ਦਿੱਤੀਆਂ, ਮੂਰਤੀਆਂ ਵੀ ਬਣਾ ਦਿੱਤੀਆਂ, ਦੀਵੇ ਵੀ 33 ਕਰੋੜ ਦੇਵਤਿਆਂ ਦੇ। ਔਰ ਉਹਨਾਂ ਨੂੰ ਕਹਿ ਰਹੇ ਜੀ ਵਿਸ਼ਵ ਗੁਰੂ ਕਾਮਧੇਨ ਇਹ ਜਿਹੜੀ ਗਾਂ ਹੈ ਉਹਨੇ ਸਾਨੂੰ ਕਿੱਥੇ ਦਾ ਕਿੱਥੇ ਪਹੁੰਚਾ ਦਿੱਤਾ। ਸੋ ਫਿਰ ਅਸੀਂ ਦੇਖਦੇ ਹਾਂ ਵੀ ਕਿੰਨਾ ਵੱਡਾ ਚੀਨ ਦੇ ਹਵਾਲੇ ਨਾਲ ਕਿੱਡਾ ਵੱਡਾ ਧੋਖਾ, ਨਾ ਕੋਈ ਆਇਆ ਨਾ ਕੋਈ ਗੁੱਸਾ। 7 ਤੁਸੀਂ ਮੀਟਿੰਗਾਂ ਕੀਤੀਆਂ, ਲੱਖ ਤੁਸੀਂ ਫੌਜ ਲਿਜਾ ਕੇ ਉੱਥੇ ਖੜੀ ਕਰ ਦਿੱਤੀ ਹੈ, ਅਮਰੀਕਾ ਦੇ ਸਾਹਮਣੇ ਲੰਮੇ ਪੈ ਗਏ, ਉਹਨਾਂ ਦੇ ਨਾਲ ਉਹਨਾਂ ਦੇ ਪਿਆਦੇ ਬਣ ਗਏ ਉਸ ਖਿੱਤੇ 'ਚ। ਲੇਕਿਨ ਭਾਰਤ ਜੀਤ ਗਿਆ। ਹੁਣ ਇਸੇ ਅੰਦਾਜ਼ ਦੇ ਵਿੱਚ ਇਹਨਾਂ ਨੇ ਰਾਫੇਲ ਜਹਾਜ਼ ਜਿਹਨੂੰ ਇਹਦਾ ਰਿਲਾਇੰਸ ਵਾਲੇ ਨੂੰ ਉਹਨੂੰ ਜਿਹਨੂੰ ਦਿੱਤਾ ਠੇਕਾ ਅਡਾਨੀ ਨੂੰ 30,000 ਕਰੋੜ ਦਾ ਸਿੱਧਾ ਉਹਨੂੰ ਪ੍ਰੋਫਿਟ 30,000 ਕਰੋੜ ਫਰਾਂਸ ਦੀ ਕੰਪਨੀ ਬਣਾਉਣ ਵਾਲੀ। ਔਰ ਉਹਦੇ ਤੇ ਹੀ ਮੈਂ ਕਿਉਂਕਿ ਕਿਸਾਨਾਂ ਦੀ ਗੱਲ ਕਿਉਂਕਿ ਜਦੋਂ ਤੁਸੀਂ ਇੱਕ ਝੂਠ ਦੇ ਆਡੰਬਰ 'ਚ ਤੁਹਾਨੂੰ ਲੱਗਦਾ ਵੀ ਤੁਹਾਡਾ ਝੂਠ ਵਿਕਣਾ ਤੁਸੀਂ ਅਲਟੀਮੇਟਲੀ ਜਿਹੜੀ ਸੱਚ ਦੀ ਗੱਲ ਕਰਨ ਵਾਲੇ ਨੇ ਉਹਨਾਂ ਨੂੰ ਵੈਸੇ ਆਈਸੋਲੇਟ ਕਰ ਦੇਣਾ ਹੈ, ਰਿਪਰੈਸ ਕਰਨਾ ਹੈ, ਨਾ ਹੋਇਆ ਤੇ ਕੋਰਟਾਂ ਰਾਹੀਂ ਜਿਹੜਾ ਉਹਨਾਂ ਦੀ ਆਵਾਜ਼ ਬੰਦ ਕਰ ਦੇਣੀ ਹੈ, ਸੋਸ਼ਲ ਮੀਡੀਆ ਤੇ ਟਰੋਲ ਕਰਕੇ ਅੱਧਿਆਂ ਨੂੰ ਘਰੇ ਬਿਠਾ ਦੇਣਾ। ਔਰ ਉਹਦੇ ਤੇ ਹੀ ਜੋ ਇਹਨਾਂ ਨੇ ਰਾਫੇਲ ਔਰ ਜਿਹੜਾ ਝੂਠ ਵੇਚਿਆ ਔਰ ਕਿਵੇਂ 30,000 ਕਰੋੜ ਦਾ ਆਪਣੇ ਯਾਰ ਨੂੰ ਫਾਇਦਾ ਪਹੁੰਚਾਇਆ ਜਿਹਨੂੰ ਕੋਈ ਤਜਰਬਾ ਨਹੀਂ। ਉਹ ਜਿਹੜੀ ਉਹਦੀ ਕੰਪਨੀ ਹੈ ਉਹਨੇ ਇੱਕ ਸੂਈ ਤੱਕ ਵੀ ਨਹੀਂ ਕਦੇ ਬਣਾਈ। ਔਰ ਸ਼ਤਰੂਘਨ ਸਿਨਹਾ ਜਿਹੜਾ ਕਿਸੇ ਜ਼ਮਾਨੇ 'ਚ ਬੜਾ ਜ਼ਬਰਦਸਤ ਰਿਹਾ ਐਕਟਰ ਵੀ, ਸ਼ਾਇਦ ਰੋਲ ਤਾਂ ਇਹ ਉਹ ਦੂਜਾ ਹੀ ਕਰਦਾ ਸੀ, ਉਹਨੂੰ ਕੀ ਕਹਿੰਦੇ ਨੇ ਜਿਹੜਾ ਇੱਕ ਹੀਰੋ ਹੁੰਦਾ ਇੱਕ ਨਾਇਕ ਹੈ ਖਲਨਾਇਕ ਹੁੰਦਾ ਉਹਦਾ। ਔਰ ਬਾਅਦ ਦੇ ਵਿੱਚ MP ਵੀ ਰਿਹਾ, ਸ਼ਾਇਦ ਮਿਨਿਸਟਰ ਵੀ ਵਾਜਪਾਈ ਦੇ ਕਾਫੀ ਕਰੀਬ ਸੀ। ਉਹਨੇ ਅੱਜ ਟਵੀਟ ਕੀਤਾ, ਉਹਨੇ ਕਿਹਾ ਕਿ ਵੀ ਜੇ ਇੱਕ ਟੈਲੀਕਾਮ ਕੰਪਨੀ ਨੂੰ ਲੜਾਕੂ ਜਹਾਜ਼ ਬਣਾਉਣ ਦੀ ਡੀਲ ਦਿੱਤੀ ਜਾ ਸਕਦੀ ਹੈ
ਤੇ ਫਿਰ ਹਲਦੀਰਾਮ ਜਿਹੜੇ ਉੱਥੋਂ ਆਉਂਦੇ ਨੇ ਉਹਨਾਂ ਨੂੰ ਪਤਾ ਹੈ ਵੀ ਹਲਦੀਰਾਮ ਜਿਹੜੀਆਂ ਮਠਿਆਈਆਂ ਨੇ ਅੱਡ-ਅੱਡ ਉਹ ਅਮਰੀਕਾ 'ਚ ਵੀ ਲਿਆਣਗੇ ਜੀ ਹਲਦੀਰਾਮ ਦੀ ਮਠਿਆਈ ਉਹ ਉਹਨੇ ਆਪਣਾ ਨਾਂ ਉਹਦਾ ਬ੍ਰਾਂਡ ਵਿਕਦਾ ਉਹ ਕਹਿੰਦਾ ਕਿ ਜੇ ਇੱਕ ਟੈਲੀਕਾਮ ਕੰਪਨੀ ਨੂੰ ਲੜਾਕੂ ਜਹਾਜ਼ ਬਣਾਉਣ ਦੀ ਡੀਲ ਦਿੱਤੀ ਜਾ ਸਕਦੀ ਹੈ ਤੇ ਫਿਰ ਹਲਦੀਰਾਮ ਨੂੰ ਵੀ ਤੋਪ ਦੇ ਗੋਲੇ ਬਣਾਉਣ ਦਾ ਆਰਡਰ ਮਿਲਣਾ ਚਾਹੀਦਾ ਹੈ। ਵੈਸੇ ਵੀ ਉਹਦੇ ਕੋਲ ਡੱਡੂ ਬਣਾਉਣ ਦਾ ਐਕਸਪੀਰੀਅੰਸ ਹੈ ਕਿ ਬਈ ਜੇ ਗੋਲੇ ਹੀ ਬਣਾਣੇ ਨੇ ਹੁਣ ਜਿਵੇਂ ਮੋਦੀ ਹਵਾ ਚੋਂ ਜਿਹੜਾ ਉਹ ਪਾਣੀ ਬਣਾ ਰਿਹਾ ਹੈ ਔਰ ਜਿਵੇਂ ਕੱਲ ਸੀ ਕਿ ਵੀ ਗੁਲਾਬ ਜਾਮਣ ਚੋਂ ਉਹਨੇ ਕਿਹਾ ਸੀ ਮਸ਼ੀਨ ਬਣਾ ਰਹੇ ਹਾਂ ਉਹ ਦੇਸੀ ਅੰਦਾਜ਼ ਦੇ ਵਿੱਚ ਕਹਿੰਦਾ ਵੀ ਉਹਦੇ ਚੋਂ ਗੁਲਾਬ ਅੱਡ ਕੱਢ ਦੇਣੇ ਜਾਮਣ ਨੂੰ ਅੱਡ ਕੱਢ ਦੇਣੇ ਨੇ। ਸੋ ਜਿੱਥੇ ਇਸ ਲੈਵਲ ਦੀ ਥਿੰਕਿੰਗ ਹੈ ਉਹਨਾਂ ਤੋਂ ਤੁਸੀਂ ਐਕਸਪੈਕਟ ਕਰੋ ਕਿ ਉਹਨੇ ਤਾਂ ਕਰੂਅਲ ਜੋਕ ਕੀਤਾ ਕਿ ਜੀ ਅਸੀਂ ਜਿਹੜਾ ਇਹਨਾਂ ਨੂੰ ਕਾਸ਼ਤਕਾਰਾਂ ਨੂੰ ਅਸੀਂ ਕਾਰੋਬਾਰੀ ਬਣਾ ਦੇਣਾ ਵੀ ਵਿਲ ਕਹਿੰਦੇ ਜੀ ਅਸੀਂ ਤਾਂ ਜਿਹੜੇ 3 ਫਾਰਮ ਲਾਅ ਐਂਡ ਐਕਟ ਨੇ ਵੀ ਆਰ ਟਰਨਿੰਗ ਫਾਰਮਰਸ ਇਨਟੂ ਐਂਟਰਪ੍ਰੈਨਿਓਰਸ ਐਂਟਰਪ੍ਰੈਨਿਓਰ ਦੀ ਕਲੋਜ਼ੈਸਟ ਪੰਜਾਬੀ ਜਿਹੜਾ ਉਹ ਕਾਰੋਬਾਰੀ ਹੈ ਕਿ ਵੀ ਅਸੀਂ ਉਹਨਾਂ ਨੂੰ ਵਪਾਰੀ ਬਣਾ ਦੇਣਾ ਕਾਰੋਬਾਰੀ ਬਣਾ ਦੇਣਾ। ਹੁਣ ਜਦੋਂ ਹੀ ਇਹ ਸਾਰਾ ਜੋ ਕਿਸਾਨ ਡੈਲੀਗੇਸ਼ਨ ਦੇ ਨਾਲ ਐਕਸਪੈਕਟਡ ਲਾਈਨ ਤੇ ਸੀ ਸਾਨੂੰ ਤਾਂ ਪਰ ਫਿਰ ਵੀ ਜਿਹੜੀਆਂ ਉੱਥੇ ਮੀਡੀਆ 'ਚ ਖਬਰਾਂ ਲੱਗੀਆਂ ਕਿਸਾਨ ਆਗੂਆਂ ਦੀ ਦਿੱਲੀ ਤੋਂ ਬੇਰੰਗ ਵਾਪਸੀ ਬਾਅਦ ਕਿਸਾਨ ਸੰਘਰਸ਼ 'ਚ ਆਇਆ ਵੱਡਾ ਉਛਾਲ ਕਿ ਜੀ ਬਹੁਤ ਐਂਗਰ ਹੈ ਔਰ ਤੇਜ਼ੀ ਦੇ ਨਾਲ ਆਇਆ। ਫਿਰ ਇਹ ਵੀ ਹੈ ਕਿ ਟਾਕਸ ਫੇਲ ਫਾਰਮਰਸ ਰਿਪਰੈਜ਼ੈਂਟੇਟਿਵਸ ਵਾਕ ਆਊਟ ਆਫ ਮੀਟਿੰਗ ਵਿਦ ਐਗਰੀਕਲਚਰ ਸੈਕਟਰੀ ਔਰ ਉਹਨਾਂ ਨੇ ਕਿਹਾ ਵੀ ਦੇਖੋ ਇੱਕ ਪਾਸੇ ਸਾਡੇ ਨਾਲ ਇਹ ਗੱਲਬਾਤ ਕਰ ਰਿਹਾ ਉਹਨਾਂ ਨੇ ਉੱਥੇ ਵੀ ਐਕਸਪ੍ਰੈਸ ਕੀਤਾ ਵੀ ਮਿਨਿਸਟਰ ਨੂੰ ਮਿਲਾਓ ਸਾਨੂੰ ਔਰ ਦੂਸਰਾ ਤੇ ਉਹਨਾਂ ਕਿਹਾ ਵੀ ਦੂਸਰੇ ਪਾਸੇ ਇਹਨਾਂ ਦੇ ਵਜ਼ੀਰ ਔਰ ਦੂਜੇ ਤੀਜੇ ਜਿਹੜੇ ਨੇ ਪੰਜਾਬ 'ਚ ਜਾ ਕੇ ਮਿਸ ਇਨਫੋਰਮੇਸ਼ਨ ਫੈਲਾ ਰਹੇ ਨੇ ਵੀ ਇਹਨਾਂ ਦੀ ਕੋਈ ਨੀਅਤ ਨਹੀਂ ਹੈ। ਹੁਣ ਇਹ ਵੀ ਲੱਗਣ ਲੱਗ ਗਿਆ ਵੀ ਇਹ ਜਿਹੜਾ ਅਸ਼ਵਨੀ ਕੁਮਾਰ ਦੇ ਉੱਤੇ ਹਮਲੇ ਦਾ ਵੀ ਫਰਜ਼ੀ ਜਿਹਾ ਡਰਾਮਾ ਹੀ ਕੀਤਾ ਇਹਨਾਂ ਨੇ ਕਿਉਂਕਿ ਉਸ ਹਵਾਲੇ ਨਾਲ ਬੀਜੇਪੀ ਵਾਲਿਆਂ ਨੇ ਧਰਨਿਆਂ ਦਾ ਤੇ ਦੂਜਾ ਸਿਲਸਿਲਾ ਸ਼ੁਰੂ ਉਹ ਨਿਕਲ ਨਹੀਂ ਸੀ ਸਕਦੇ ਕਿਸਾਨਾਂ ਦੇ ਸਾਹਮਣੇ। ਹਾਲਾਂ ਹੁਣ ਕਿਸਾਨਾਂ ਨੇ ਦੋ ਥਾਂ ਤੇ ਆਰਐਸਐਸ ਦੇ ਦਫ਼ਤਰ ਬੰਦ ਕਰਾਏ ਨੇ ਇਹਨਾਂ ਦੇ ਬਾਈਕਾਟ ਦੀ ਲਾਈਨ ਵੀ ਰਿਲਾਇੰਸ ਔਰ ਉਹਨਾਂ ਦੇ ਪ੍ਰੋਡਕਟਸ ਦੀ ਗੱਲਬਾਤ ਚੱਲ ਰਹੀ ਹੈ ਔਰ ਇਸ ਸਾਰੇ ਜਿਵੇਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਹਰ ਕੋਈ ਇਹ ਦੇਖ ਰਿਹਾ ਵੀ ਉਹਦਾ ਪਾਊਂਡ ਆਫ ਫਲੈਸ਼ ਕਿੱਥੋਂ ਨਿਕਲੇਗਾ ਉਹ ਇਸ ਚੋਂ ਜਿਹੜਾ ਉਹ ਬੋਟੀ ਕਿੱਥੋਂ ਲਏਗਾ। ਅਕਾਲੀ ਆਪਣੇ ਦਾਤੇ ਨੇ ਜਦੋਂ ਅਜੇ ਗਿਆ ਹੀ ਡੈਲੀਗੇਸ਼ਨ ਸੁਖਬੀਰ ਬਾਦਲ ਨੇ ਬਿਆਨ ਦਾ ਗਿਆ ਕਿ ਜੀ ਮੋਦੀ ਨੂੰ ਮਿਲਣਾ ਚਾਹੀਦਾ ਕਿਸਾਨਾਂ ਨੂੰ ਹਾਂਜੀ ਜੀ ਦੇਖੋ ਅਸੀਂ ਤਾਂ ਪਹਿਲਾਂ ਹੀ ਚਾਹੁੰਦੇ ਅਮਰਿੰਦਰ ਸਿੰਘ ਜਿਹੜਾ ਉਹ ਦੇਖ ਰਿਹਾ ਕਿਉਂਕਿ ਉਹਨੂੰ ਨਜ਼ਰ ਆ ਰਿਹਾ ਇੱਕ ਸਟੇਜ ਤੇ ਤਾਂ ਉਹਨੂੰ ਸੀ ਕਿ ਵੀ ਜਿੰਨੇ ਐਂਟੀ ਹੋਣਗੇ ਮੇਰੀ ਮਦਦ ਪਰ ਹੁਣ ਉਹਨੂੰ ਇਹ ਵੀ ਨਜ਼ਰ ਆ ਰਿਹਾ ਵੀ ਜਿਹੜੀ ਬੀਜੇਪੀ ਦਾ ਪੰਜਾਬ ਦੇ ਵਿੱਚ ਇਹ ਸਾਰੀ ਡਰਾਮੇਬਾਜ਼ੀ ਹੈ ਇਹ ਤਾਂ ਲਾ ਐਂਡ ਆਰਡਰ ਦੀ ਪ੍ਰੋਬਲਮ ਖੜੀ ਕਰਕੇ ਪ੍ਰੈਜ਼ੀਡੈਂਟ ਰੂਲ ਲਾ ਸਕਦੇ ਨੇ ਔਰ ਇਧਰ ਕਿਸਾਨ ਵੀ ਸਮਝਦੇ ਸੀ ਕਿ ਵੀ ਅਮਰਿੰਦਰ ਇਵੇਂ ਹੀ ਸਾਡੇ ਨਾਲ ਇਕਰਾਰ ਕਰ ਰਿਹਾ ਜਿਵੇਂ ਇਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾਵਾਂ ਦੇਣ ਦੀ ਗੱਲ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਸਹੁੰ ਖਾ ਕੇ ਕੀਤੀ ਸੀ ਔਰ ਕਿਵੇਂ ਮੁੱਕਰਿਆ ਜਾਂ ਅਸੈਂਬਲੀ ਦੇ ਵਿੱਚ ਕਿਵੇਂ ਧੂਆਂਦਾਰ ਤਕਰੀਰਾਂ ਸਾਰਿਆਂ ਨੇ ਕੀਤੀਆਂ ਸੀ ਇਸ ਮੁੱਦੇ ਦੇ ਉੱਤੇ ਉਸ ਗੱਲ ਨੂੰ ਯਕੀਨੀ ਬਣਾਇਆ ਸੀ ਕਿ ਜੀ ਅਸੈਂਬਲੀ ਸੈਸ਼ਨ ਲਾਈਵ ਚੱਲੇ। ਹੁਣ ਉਸ ਕੰਟੈਕਸਟ ਦੇ ਵਿੱਚ ਕਿਸਾਨਾਂ ਨੇ ਵੀ ਨਾਲੇ ਪੰਜਾਬ ਸਰਕਾਰ ਦੇ 3 ਜਿਹੜੇ ਨੇ 3 ਮੂਰਤੀਆਂ 3 ਮਿਨਿਸਟਰ ਉਹੀ ਜਿਨ੍ਹਾਂ ਨੇ ਬਰਗਾੜੀ ਮੋਰਚੇ ਦੀ ਸੌਦੇਬਾਜ਼ੀ ਕੀਤੀ ਉਹੀ ਇੱਧਰ ਤੋਰ ਦਿੱਤੇ ਗੱਲਬਾਤ ਲਈ। ਉਹਨਾਂ ਨੇ ਕਿਹਾ ਜੀ ਦੇਖੋ ਕੋਲਾ ਬਾਹਰੋਂ ਆਉਂਦਾ ਹੈ ਖਾਦ ਬਾਹਰੋਂ ਆਉਂਦੀ ਹੈ ਦੂਸਰਾ ਹੁਣ ਇਹ ਉੱਠ ਜਾਓ ਟਰੈਕਾਂ ਤੋਂ ਰੇਲਵੇ ਟਰੈਕਸ ਤੋਂ ਨਹੀਂ ਤਾਂ ਸਾਨੂੰ ਥੋੜ ਪੈ ਜਾਏਗੀ ਬਿਜਲੀ ਦੇ ਕੋਲਾ ਇੰਨੇ ਦਿਨ ਦਾ ਰਹਿ ਗਿਆ ਉਹ ਕਹਿੰਦਾ ਵੀ ਤੁਸੀਂ ਕਰੋ ਮੂੰਹ ਕਾਲਾ ਕੋਲੇ ਨਾਲ ਪਹਿਲਾਂ ਵੀ ਇੰਨੇ ਦਿਨ ਕੋਵਿਡ ਤੋਂ ਰਿਹਾ ਟ੍ਰੇਨਾਂ ਬੰਦ ਰਹੀਆਂ ਕੀ ਹੋਗਾ ਉਹਨਾਂ ਨੇ ਕਿਹਾ ਵੀ ਪਹਿਲਾਂ ਅਸੈਂਬਲੀ ਦਾ ਸੈਸ਼ਨ ਸੱਦੋ ਔਰ ਇਹ ਸਾਡੇ ਗਏ ਨੇ ਕਿਸਾਨ 15 ਅਕਤੂਬਰ ਤੋਂ ਬਾਅਦ ਜਦੋਂ ਹੋਣਗੇ ਅਸੀਂ ਤੁਹਾਨੂੰ ਦੱਸਾਂਗੇ ਔਰ ਮੇਰਾ ਖਿਆਲ ਹੈ ਵੀ ਅਮਰਿੰਦਰ ਨੂੰ ਵੀ ਨਜ਼ਰ ਆ ਗਿਆ ਕਿ ਵੀ ਇਹਨਾਂ ਨੂੰ ਹੁਣ ਐਵੇਂ ਗੱਲੀ ਬਾਤੀ ਨਹੀਂ ਪਰਚਾਇਆ ਜਾ ਸਕਦਾ ਔਰ ਖਬਰ ਹੈ ਕਿ ਸਪੈਸ਼ਲ ਪੰਜਾਬ ਅਸੈਂਬਲੀ ਸੈਸ਼ਨ ਔਨ ਅਕਤੂਬਰ 19 to bring in bill to negate farm laws so 19 ਅਕਤੂਬਰ ਨੂੰ ਜਿਹੜਾ ਸਪੈਸ਼ਲ ਜਿਹੜਾ ਸੈਸ਼ਨ ਸੱਦ ਲਿਆ। ਹਾਲਾਂ ਮੇਰੀ ਆਪਣੀ ਹੰਚ ਹੈ ਇਸ ਮੁੱਦੇ ਦੇ ਉੱਤੇ ਕਿ ਜਦੋਂ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ ਅਮਰਿੰਦਰ ਨੇ ਪਾਸ ਕਰਵਾਇਆ ਪੰਜਾਬ ਅਸੈਂਬਲੀ ਤੋਂ 2004 ਦੇ ਵਿੱਚ ਪਹਿਲੀ ਹਕੂਮਤ ਦੀ ਬਣੀ ਸੀ ਉਦੋਂ ਈਵਨ ਅਕਾਲੀਆਂ ਨੂੰ ਨਹੀਂ ਸੀ ਦੱਸਿਆ ਹੋਇਆ ਮੌਕੇ ਦੇ ਉੱਤੇ ਉਹ ਯੂਨੈਨਿਮਸ ਸੀ ਸਾਰੀ ਪੰਜਾਬ ਅਸੈਂਬਲੀ ਨੇ ਔਰ ਜਿਉਂ ਹੀ ਉਹ ਸਾਰੇ ਫਿਰ ਪਾਸ ਕਰਨ ਤੋਂ ਬਾਅਦ ਪਰਸਨਲੀ ਗਵਰਨਰ ਦੇ ਕੋਲ ਗਏ ਔਰ ਉਸ ਵੇਲੇ ਦੇ ਗਵਰਨਰ ਨੇ ਵੀ ਉਦੋਂ ਅਜੇ ਤੱਕ 2004 ਚ ਕਿਉਂਕਿ ਸੈਂਟਰ ਚ ਮਨਮੋਹਨ ਸਿੰਘ ਦੀ ਸਰਕਾਰ ਸੀ
ਔਰ ਇਹ ਅਜੇ ਇਸ ਕਿਸਮ ਦਾ ਨਹੀਂ ਸੀ ਬਣਿਆ ਹੋਇਆ ਕਿ ਜੀ ਗਵਰਨਰ ਜਿਹੜੇ ਨੇ ਉਹ ਬਿਲਕੁਲ ਆਰਐਸਐਸ ਦੀ ਲਾਈਨ ਲੈਣਗੇ। ਗਵਰਨਰ ਨੇ ਵੀ ਦਸਤਖਤ ਕਰਤੇ। ਹਾਲਾਂਕਿ ਵੱਖਰੀ ਗੱਲ ਹੈ ਕਿ ਪ੍ਰੈਜ਼ੀਡੈਂਟ ਨੇ ਉਹਨੂੰ ਸੈਂਟਰ ਗਵਰਨਮੈਂਟ ਨੇ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਲਈ ਭੇਜ ਦਿੱਤਾ, ਪ੍ਰੈਜ਼ੀਡੈਂਟ ਨੇ ਸੁਪਰੀਮ ਕੋਰਟ ਨੂੰ ਭੇਜ ਦਿੱਤਾ ਤੇ ਉੱਥੇ ਉਹ ਚੱਲ ਰਿਹਾ ਉਵੇਂ ਦਾ। ਇਸ ਵਾਰ ਈਵਨ ਜੇ ਯੂਨੈਨੀਮਸਲੀ ਵੀ ਪੰਜਾਬ ਅਸੈਂਬਲੀ ਇਹਨਾਂ ਨੂੰ ਰਿਜੈਕਟ ਕਰ ਦਿੰਦੀ ਹੈ ਤਿੰਨਾਂ ਨੂੰ, ਜਿਹੜੀ ਆਬਵੀਅਸਲੀ ਉਹ ਕਰੇਗੀ, ਮੈਨੂੰ ਲੱਗਦਾ ਵੀ ਗਵਰਨਰ ਪੰਜਾਬ ਜਿਹੜਾ ਉਸ ਦੇ ਉੱਤੇ ਦਸਤਖਤ ਨਹੀਂ ਕਰੇਗਾ। ਸੋ ਇਹਨਾਂ ਦੀ ਜਿਹੜੀ ਲਾਈਫ ਹੈ ਇਹ ਠੀਕ ਹੈ ਕਿ ਤੁਸੀਂ ਇੱਕ ਵਨ ਸਟੈਪ ਫਾਰਵਰਡ ਹੈ। ਜੇ ਤੁਸੀਂ ਲੈਜਿਸਲੇਟਿਵ ਢੰਗ ਨਾਲ ਵਿਰੋਧ ਕਰਨਾ ਹੈ, ਤੁਸੀਂ ਇਹੀ ਕਹੋਗੇ ਕਿ ਪੰਜਾਬ ਸਾਰਾ ਅਗੇਂਸਟ ਹੈ। ਪਰ ਇਸ ਸਾਰੇ ਚੋਂ ਜਿਹੜਾ ਫੀਅਰ ਮੈਨੂੰ ਖਾ ਰਿਹਾ ਹੈ, ਔਰ ਅੱਜ ਹੀ ਸਾਡੇ ਮਿੱਤਰ ਸੈਕਰਾਮੈਂਟੋ ਤੋਂ ਨੇ ਮਿਸਟਰ ਸੰਧੂ, ਉਹਨਾਂ ਦੇ ਨਾਲ ਵੀ ਗੱਲ ਹੋ ਰਹੀ ਸੀ। ਸੋ ਮੈਂ ਉਹਨਾਂ ਨੂੰ ਕਿਹਾ ਕਿ ਜੀ ਤੁਸੀਂ ਕੀ ਦੇਖਦੇ ਹੋ। ਔਰ ਮੇਰਾ ਇਹ ਹੁੰਦਾ ਤਰੀਕਾ ਕਿ ਵੀ ਮੈਂ ਜਦੋਂ ਵੀ ਜੋ ਮੈਂ ਇੱਥੇ ਡਿਸਕਸ ਵੀ ਕਰਦਾ ਇਹ ਸਿਰਫ ਮੇਰੇ ਚਾਰ ਥਾਵਾਂ ਤੋਂ ਪੜ੍ਹ ਕੇ ਦਿੱਤੇ ਵਿਚਾਰ ਨਹੀਂ ਹੁੰਦੇ, ਇਹਦੇ ਚ ਵਾਈਡ ਇਨਪੁਟ ਹੁੰਦੀ ਹੈ। ਮੈਂ ਹਮੇਸ਼ਾ ਇਹ ਸਮਝਦਾ ਕਿ 2 ਮਾਈਂਡਸ ਆਰ ਬੈਟਰ ਦੈਨ 1, 3 ਆਰ ਬੈਟਰ ਦੈਨ 2। ਔਰ ਇਹ ਜਿਹੜਾ ਕੰਸੈਂਸਸ ਦੇ ਨਾਲ ਔਰ ਜਿਹੜੀ ਵਿਜ਼ਡਮ ਹੁੰਦੀ ਹੈ ਇਹ ਲੋਕਾਂ 'ਚ ਹੁੰਦੀ ਹੈ। ਉਹਦੇ 'ਚ ਨੋ ਮੈਟਰ ਕੌਣ ਐਕਸਪਰਟ ਹੈ ਤੇ ਕਿਹਨੂੰ ਐਕਸਪਰਟ ਕਹਿ ਕੇ ਇੰਟਰੋਡਿਊਸ ਕੀਤਾ ਜਾਂਦਾ। ਸੋ ਮੈਂ ਹਰ ਇੱਕ ਦਾ ਲੈਂਦਾ ਔਰ ਮੈਨੂੰ ਇਹ ਫੀਅਰ ਹੈ, ਇਹ ਮੇਰੀ ਗੁਰੂ ਨਾ ਕਰੇ ਇਵੇਂ ਹੋਏ, ਪਰ ਇਹ ਠੀਕ ਹੈ ਕਿ ਵੀ ਇਸ ਵੇਲੇ ਪੰਜਾਬ ਦੇ ਵਿੱਚ ਇੱਕ ਸੋਲੀਡੈਰਿਟੀ ਹੈ। ਬੱਚੇ, ਬਜ਼ੁਰਗ, ਮਾਤਾਵਾਂ, ਝੁਕੀਆਂ ਕਮਰਾਂ ਔਰ ਯੰਗ ਸਾਰੇ ਹੀ ਇਸ ਪਾਸੇ ਤੁਰੇ ਹੋਏ ਨੇ। ਔਰ ਬਹੁਤ ਹੁਣ ਇਸ ਗੱਲਬਾਤ ਦੇ ਫੇਲਿਅਰ ਤੋਂ ਬਾਅਦ ਹੋਰ ਵੀ ਰੋਹ ਹੈ। ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਜਿਸ ਕਿਸਮ ਦਾ ਵਰਤਾਰਾ ਹਕੂਮਤਾਂ ਦੇ ਕੋਲ ਮੌਕੇ ਹੁੰਦੇ ਨੇ ਮੌਕਾ ਸਾਂਭਣ ਦੇ, ਬਿਲਕੁਲ, ਕਿਉਂਕਿ ਜਦੋਂ ਇਹਨਾਂ ਨੇ ਪਾਸ ਵੀ ਕੀਤੇ ਇੱਕਦਮ ਹੜਤਾਲਾਂ ਦੀ ਲਾਈਨ ਤਾਂ ਕਿਸਾਨਾਂ ਦੇ ਸ਼ੁਰੂ ਹੋ ਗਏ ਸੀ, ਪ੍ਰੈਜ਼ੀਡੈਂਟ ਦੇ ਕੋਲ ਪਏ ਸੀ। ਜੇ ਹਕੂਮਤ ਉਹਨੂੰ ਸੋਚਣ ਟਾਈਮ ਦੇ ਥੱਲੇ ਜਿਹੜਾ ਉਹਨਾਂ ਨੂੰ ਕੋਈ ਰਿਲੀਫ ਦੇਣਾ ਚਾਹੁੰਦੀ ਤੇ ਪ੍ਰੈਜ਼ੀਡੈਂਟ ਨੂੰ ਕਹਿ ਸਕਦੇ ਸੀ, ਜਿਹੜਾ ਬਿਲਕੁਲ ਹੀ ਰਬੜ ਸਟੈਂਪ ਹੈ, ਕਿ ਵੀ ਤੂੰ ਦਸਤਖਤ ਨਾ ਕਰ। ਫਿਰ ਜਦੋਂ ਇਹ ਵੀ ਉਸ ਤੋਂ ਪਹਿਲਾਂ ਵੀ ਅਸੀਂ ਦੇਖਦੇ ਹਾਂ ਜੇ ਲੋਕ ਸਭਾ ਚ ਕਰ ਹੀ ਦਿੱਤਾ ਹੈ, ਰਾਜ ਸਭਾ ਚ ਜਿਵੇਂ ਇਹਨਾਂ ਨੇ ਡਕੈਤੀ ਕੀਤੀ ਹੈ ਵੋਟਾਂ ਦੇ ਨਾਂ ਥੱਲੇ ਔਰ ਕਿਵੇਂ ਉਹਨੂੰ ਧੱਕੇ ਨਾਲ ਪਾਸ ਕਰਵਾਇਆ, ਐਕਟ ਵੀ ਬਣ ਗਏ। ਉਸ ਤੋਂ ਬਾਅਦ ਜਦੋਂ ਹੁਣ ਨਜ਼ਰ ਆ ਰਿਹਾ ਵੀ ਐਜੀਟੇਸ਼ਨ ਹੈ ਔਰ ਲੋਕ ਕਿਵੇਂ ਜਿਹੜੇ ਨੇ ਗਰਾਊਂਡ ਲੈਵਲ ਤੱਕ ਭੜਕੇ ਹੋਏ ਨੇ, ਇਹਦੇ ਬਾਵਜੂਦ ਈਵਨ ਐਗਰੀਕਲਚਰ ਮਿਨਿਸਟਰ ਦਾ ਵੀ ਉਹਨਾਂ ਨੂੰ ਨਾ ਮਿਲਣਾ ਔਰ ਇਹ ਕਹਿਣਾ ਜੀ ਨਹੀਂ, ਔਰ ਜਿਹੜਾ ਬੀਜੇਪੀ ਦਾ ਪੰਜਾਬ ਦਾ ਹੈ ਉਹ ਉਹਨਾਂ ਦਾ ਸੈਕਟਰੀ ਚੁੱਗ ਕਿ ਜੀ ਇਹ ਅਸੀਂ ਕਹਿ ਦਿੱਤਾ ਉਹਨੂੰ ਤੋਮਰ ਨੂੰ ਮਿਨਿਸਟਰ ਨੂੰ ਕਿ ਜੀ ਇਹ ਤੁਸੀਂ ਗੁਰਮੁਖੀ ਚ ਵੀ ਛਾਪੋ, ਇਹ ਵਿਚਾਰੇ ਕਿਸਾਨਾਂ ਨੂੰ ਅੰਗਰੇਜ਼ੀ ਹਿੰਦੀ ਨਹੀਂ ਆਉਂਦੀ। ਇਸ ਹੁਣ ਇਹ ਜ਼ਖਮਾਂ ਤੇ ਲੂਣ ਪਾਉਣਾ ਇਸ ਸਾਰੇ ਦੇ ਥੱਲੇ। ਫਿਰ ਹੁੰਦਾ ਜੀ ਐਂਡ ਕੀ ਹੋਏਗਾ ਪੰਜਾਬ 'ਚ, ਗੱਲ ਤੇਜ਼ੀ ਨਾਲ ਇਸ ਦੇ ਉੱਤੇ ਡਿਫਾਈਂਸ ਹੈ। ਤੇ ਮੈਨੂੰ ਇਹ ਲੱਗਦਾ ਹੈ, ਮੈਂ ਕਿਹਾ ਜੀ ਇਹ ਇਸ ਗੱਲ ਨੂੰ ਨਾ ਭੁੱਲੋ ਕਿ ਆਲਰੇਡੀ 84 ਦੇ ਵਿੱਚ ਇਹਨਾਂ ਨੇ ਸਾਰੀ ਕੌਮ ਨੂੰ ਕਲੈਕਟਿਵ ਪਨਿਸ਼ਮੈਂਟ ਦਿੱਤੀ ਸੀ। ਪੰਜਾਬ ਦੇ ਵਿੱਚ ਜੋ ਕੁਝ ਕੀਤਾ ਔਰ ਉਹਦੇ 'ਚ ਉਹਨਾਂ ਨੇ ਕੋਈ ਨਹੀਂ ਸੀ ਬਖਸ਼ਿਆ। ਫੌਜ ਦੇ ਰਿਟਾਇਰਡ ਜਰਨਲ, ਕਰਨਲ, ਉਹ ਦਿੱਲੀ ਭਾਰਤ ਦੇ ਸ਼ਹਿਰ ਹੋਣ ਨਵੰਬਰ 84 ਚ, ਜੂਨ ਮਹੀਨਾ, ਔਰ ਉਸ ਤੋਂ ਬਾਅਦ ਪੰਜਾਬ ਦੇ ਲਗਭਗ 12,500-13,000 ਪਿੰਡ ਹੋਣ। ਮੈਂ ਕਿਹਾ ਵੀ ਇਹਨਾਂ ਦੇ ਲਈ ਉਹ ਰਿਪੀਟ ਕਰਨਾ ਕਿਹੜਾ ਔਖਾ ਹੈ। ਬਿਲਕੁਲ, ਜੰਮੂ ਕਸ਼ਮੀਰ ਸਾਡੇ ਸਾਹਮਣੇ ਹੈ, 14 ਮਹੀਨੇ ਹੋ ਗਏ ਨੇ ਕਸ਼ਮੀਰ ਵਾਦੀ ਦੇ ਵਿੱਚ ਕੀ ਨਹੀਂ ਇਹ ਕਰ ਰਹੇ ਰੋਜ਼ਾਨਾ। ਔਰ ਅੱਜ ਵੀ ਸੀ ਕਿ ਉੱਥੇ ਇੱਕ ਰਿਲੀਜੀਅਸ ਸਕੂਲ ਹੈ, ਉਹਦੇ 3 ਟੀਚਰ ਜਿਹੜੇ ਨੇ ਉਹ UAPA ਦੇ ਥੱਲੇ ਫੜ ਰਹੇ ਨੇ। ਔਰ ਹੁਣ ਮਹਿਬੂਬਾ ਮੁਫਤੀ ਜਿਹੜੀ ਕੱਲ ਜਿਹਨੂੰ ਰਿਲੀਜ਼ ਕੀਤਾ ਹੈ, ਉਹਨਾਂ ਦੀ ਅੱਜ ਡਾਟਰ, ਉਹਨਾਂ ਦਾ ਇਹਦੇ ਤੇ ਇੱਕ ਇੰਡੀਅਨ TV ਚੈਨਲ ਤੇ ਇੰਟਰਵਿਊ ਵੀ ਆ ਰਿਹਾ ਸੀ। ਉਹਨਾਂ ਦੀ ਮਹਿਬੂਬਾ ਮੁਫਤੀ ਨੇ ਵੀ ਬੜੀ ਬੋਲਡਲੀ ਕਿਹਾ ਕਿ ਵੀ ਉਹਨੇ ਅੰਗਰੇਜ਼ੀ ਚ ਵੀ ਇਹੀ ਕਿਹਾ, ਜਿਹੜਾ ਉਹਦਾ ਟਵੀਟ ਸੀ ਕਿ ਡਾਕਾ ਮਾਰਿਆ ਇਹਨਾਂ ਨੇ। ਉਹਨਾਂ ਨੇ ਕਿਹਾ ਜਦੋਂ ਤੱਕ ਅਸੀਂ ਉਹ ਬਹਾਲ ਨਹੀਂ ਕਰਦੇ ਆਰਾਮ ਨਾਲ ਨਹੀਂ ਬੈਠਾਂਗੇ। ਔਰ ਇਸ ਸਾਰੇ ਚ ਉਹਨਾਂ ਦੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਘੱਟੋ ਘੱਟ ਇੱਕ ਥਾਂ ਤੇ ਆਈਆਂ, ਲੇਕਿਨ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਹ ਇਹਨਾਂ ਦੀ ਮੰਗ ਚੱਲ ਰਹੀ ਹੈ। ਉਹਦੇ ਫਾਰੂਕ ਅਬਦੁੱਲਾ ਜਿਹਨੇ ਕਿਹਾ ਜੀ ਚੀਨ ਆ ਕੇ ਫਿਰ ਕਰਵਾ ਦੇਗਾ ਕੰਮ ਸਾਨੂੰ ਰੀਸਟੋਰ, ਉਹਦੇ ਖਿਲਾਫ ਆਲਰੇਡੀ ਪ੍ਰੋਟੈਸਟ ਵੀ ਹੋ ਰਹੇ ਨੇ। ਉਸ ਨੂੰ ਇਹ ਵੀ ਡਿਮਾਂਡ ਹੈ ਕਿ ਸੈਡੀਸ਼ਨ ਚਾਰਜ ਕਰੋ। ਈਵਨ ਚਾਈਨੀਜ਼ ਐਮਬੈਸੀ ਦੇ ਬਾਹਰ ਦਿੱਲੀ 'ਚ ਸ਼ਿਵ ਸੈਨਾ ਔਰ ਉਹਨਾਂ ਦਾ ਕੋਈ ਗਰੁੱਪ ਹਿੰਦੂ ਸੈਨਾ, ਉਹਨਾਂ ਨੇ ਜਾ ਕੇ ਇੱਕ ਪੋਸਟਰ ਵੀ ਚਪਕਾਇਆ ਕਿ ਅਡਾਪਟ ਫਾਰੂਕ ਅਬਦੁੱਲਾ,
ਕਿ ਵੀ ਇਹਨੂੰ ਇੱਥੋਂ ਕੱਢੋ, ਇਹਨੂੰ ਦੇਸ਼ ਨੇ ਕਹਾ ਉਹਨਾਂ ਨੂੰ ਜੀ ਤੁਸੀਂ ਅਡਾਪਟ ਕਰੋ। ਸੋ ਇਹ ਹੈ ਵੀ ਜਿਸ ਲੈਵਲ ਤੱਕ ਜਾ ਕੇ ਉਹ ਉਹਨਾਂ ਨੂੰ ਇਹਦੇ ਬਾਵਜੂਦ ਕਿ 14 ਮਹੀਨੇ 'ਚ 1 ਮਿਲੀਅਨ ਫੌਜ ਰੱਖ ਕੇ ਕੋਈ ਤਬਦੀਲੀ ਉੱਥੇ ਚੇਂਜ ਆਫ ਹਾਰਟ ਤਾਂ ਕੀ ਹੋਣਾ, ਉਹਨੇ ਕਿਹਾ ਜੀ ਹਰ ਕਸ਼ਮੀਰੀ ਜਿਹੜਾ ਹੈ ਉਹ ਇਹਨਾਂ ਨਾਲੋਂ ਬਦਜ਼ਨ ਹੋ ਗਿਆ। ਜਿਹੜੇ ਕੱਲ ਤੱਕ ਕੋਈ ਇੰਡੀਅਨ ਗਵਰਨਮੈਂਟ ਦੇ ਜਿਹੜੇ ਨੇ ਉਹ ਉਹਨਾਂ ਦੇ ਨਾਲ ਹਮਦਰਦੀ ਵੀ ਰੱਖਦੇ ਸੀ ਜਾਂ ਇੱਕ ਆਪਸ਼ਨ ਵੀ ਦੇਖਦੇ ਸੀ, ਉਹ ਆਪਸ਼ਨ ਖਤਮ ਕਰ ਦਿੱਤੀ। ਸੋ ਮੇਰਾ ਇਹ ਕਹਿਣਾ ਹੈ ਜੇ ਅਸੀਂ ਸਾਰੇ ਪੈਟਰਨ ਨੂੰ ਦੇਖੀਏ ਤੇ ਇੱਕ ਗੱਲ ਦਾ ਹੋਰ ਧਿਆਨ ਰਿਹਾ ਕਿ ਅਕਸਰ ਜਦੋਂ ਅਮਰੀਕਾ ਜਾਂ ਪੱਛਮੀ ਮੁਲਕਾਂ 'ਚ ਕਿਹਾ ਜਾਂਦਾ ਹੈ ਤੇ 20 ਸਾਲ ਦੀ ਇੱਕ ਜਨਰੇਸ਼ਨ ਹੁੰਦੀ ਹੈ। ਸੋ ਇਹਨਾਂ ਨੇ ਜਿਹੜਾ ਸਿੱਖਾਂ ਦੇ ਖਿਲਾਫ 13 ਅਪ੍ਰੈਲ 1978 ਨਿਰੰਕਾਰੀ ਜਿਹੜੇ ਲਿਆ ਕੇ ਕਿਵੇਂ ਅੰਮ੍ਰਿਤਸਰ ਸ਼ਹਿਰ 13 ਸਿੰਘਾਂ ਨੂੰ ਸ਼ਹੀਦ ਕਰਨਾ, ਡਾਇਰੈਕਟ ਪੁਲਿਸ ਮੁਕਾਬਲਿਆਂ ਦਾ ਸਿਲਸਿਲਾ ਵੀ 80s ਦੇ ਵਿੱਚ ਹੀ ਸ਼ੁਰੂ ਕਰ ਦਿੱਤਾ ਸੀ। ਭਾਈ ਕੁਲਵੰਤ ਸਿੰਘ ਨਾਗੋ ਕੇ ਟਾਰਚਰ ਕਰਕੇ ਸ਼ਹੀਦ ਕੀਤੇ, ਨਹਿਰਾਂ ਦੇ ਵਿੱਚ ਰਾਜਸਥਾਨ ਕੈਨਾਲ 'ਚ ਬੋਡੀਜ਼ ਦਾ ਜਿਹੜਾ ਉਹ ਰੋਡ ਹੈ। ਸੋ 78 ਤੋਂ ਲਗਭਗ 95-96 ਤੱਕ ਜਿਹੜੇ 17-18 ਸਾਲ ਬਣਦੇ ਨੇ ਉਹਨਾਂ ਨੇ ਇੱਕ ਜਨਰੇਸ਼ਨ ਬਿਲਕੁਲ ਮਾਰ ਮੁਕਾਈ। ਜਿਹੜੇ ਡਿਫਾਈਂਟ ਸੀ, ਜਿਹੜੇ ਖਲੋਤੇ, ਜਿਹੜੇ ਫਰੀडम ਦੀ ਗੱਲ ਕਰਦੇ ਸੀ, ਉਹਦੇ 'ਚ ਤੁਸੀਂ ਸਾਰੇ ਨੂੰ ਦੇਖੋਗੇ ਕੰਡੈਂਸ ਫਾਰਮ ਤੇ ਇੱਕ ਪੂਰੀ ਜਨਰੇਸ਼ਨ ਨਸਲਕੁਸ਼ੀ ਇੱਕ ਮਾਰ ਦਿੱਤੀ। ਹੁਣ ਜਿਹੜੇ ਉਦੋਂ ਜਿਹੜਾ 95-96 ਤੱਕ ਜਦੋਂ ਇਹਨਾਂ ਦਾ ਉਹ ਡਾਇਰੈਕਟ ਜਸਵੰਤ ਸਿੰਘ ਖਾਲੜਾ ਉਸ ਐਨਕਾਊਂਟਰ ਦਾ ਲਾਸਟ ਪਾਰਟ ਜੇ ਅਸੀਂ ਮੰਨ ਲਈਏ ਤੇ ਜਿਹੜੇ ਬੱਚੇ ਉਦੋਂ 84 ਜਾਂ ਉਸ 'ਚ ਪੈਦਾ ਹੋਏ ਉਹ 2004-2005 ਤੱਕ ਪਹੁੰਚਦੇ ਆ 12, 14, 15 ਸਾਲ ਦੇ ਜਾਂ 95 ਤੋਂ ਬਾਅਦ ਹੋਏ। ਹੁਣ ਉਸ ਜਨਰੇਸ਼ਨ ਨੂੰ ਇਹਨਾਂ ਨੇ ਡਰੱਗਸ ਦੇ ਹਵਾਲੇ ਕਰ ਦਿੱਤਾ ਹੈ। ਸੱਭਿਆਚਾਰ ਦੇ ਨਾਂ ਥੱਲੇ ਲੱਚਰਪੁਣਾ ਲਿਆਂਦਾ ਔਰ ਉਸ ਕਿਸਮ ਦਾ ਬਦ ਅਖਲਾਕੀਆਂ ਜਿਹੜੀਆਂ ਨੇ ਉਹਨਾਂ ਦੀ ਐਨਕਰੇਜਮੈਂਟ ਉਹਨੂੰ ਕਲਚਰ ਕਹਿ ਕੇ ਪ੍ਰਮੋਟ ਕੀਤਾ। ਸੋ ਇੱਕ ਜਨਰੇਸ਼ਨ ਜਿਹੜੀ ਆ ਉਸ ਦੇ ਹਵਾਲੇ ਕਰ ਦਿੱਤੀ। ਉਹਨਾਂ ਨੂੰ ਲੱਗਦਾ ਸੀ ਵੀ ਇਹਦੇ ਨਾਲ ਗੱਲ ਮੁੱਕ ਜਾਏਗੀ, ਪਰ ਹੁਣ ਤੁਸੀਂ 95 ਤੋਂ ਫਿਰ ਜੇ ਐਵਰੇਜ 20 ਸਾਲ ਦੇਖੋ ਤੇ 2015 ਤੱਕ ਪਹੁੰਚਦੇ ਆ, ਥਰਡ ਜਨਰੇਸ਼ਨ ਆ ਗਈ। ਔਰ ਤੁਸੀਂ ਦੇਖਦੇ ਹੋ ਕਿ 2015 ਚ ਉਹ ਤੁਹਾਡੇ ਪਾਣੀ ਟੈਸਟ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਬੁਰਜ ਜਵਾਰ ਸਿੰਘ ਵਾਲਾ, ਬਰਗਾੜੀ, ਬਹਿਬਲ ਕਲਾਂ, ਤੇ ਫਿਰ ਤੇਜ਼ੀ ਦੇ ਨਾਲ ਉਹ ਸਾਰਾ ਪੈਟਰਨ ਚੱਲਦਾ ਹੈ। ਔਰ ਥਰਡ ਜਨਰੇਸ਼ਨ ਹੈ ਜਿਹੜੀ ਹੁਣ 2020 ਚ ਕਿਸਾਨੀ ਵੀ ਨਾਲ ਖਲੋ ਗਈ ਔਰ ਉਹ ਖੜੀ ਹੈ ਕਿ ਅਸੀਂ ਆਪਣੇ ਹੱਕ ਲੈਣੇ ਆ। ਸੋ ਹੁਣ ਥਰਡ ਜਨਰੇਸ਼ਨ ਦਾ ਵੀ ਜੇ ਇਹਨਾਂ ਨੂੰ ਬਲੱਡ ਬਾਥ ਕਰਨਾ ਪਿਆ ਬਰੂਟਲੀ, ਇਹ ਤਾਂ ਸ਼ੁਕਰ ਹੁਣ ਤੱਕ ਵੀ ਜੋ ਕੁਝ ਇਹ ਸਹਿ ਰਹੇ ਨੇ ਪਿਛਲੇ ਹਫ਼ਤਿਆਂ ਤੋਂ ਸ਼ਾਇਦ ਇਹਨੂੰ ਟੋਲਰੇਟ ਹੀ ਨਾ ਕਰਦੇ। ਪਰ ਇੱਕ ਪਾਸੇ ਪਾਕਿਸਤਾਨ ਦੀ ਗੁੱਡਵਿਲ, ਕਰਤਾਰਪੁਰ ਸਾਹਿਬ ਕੋਰੀਡੋਰ ਦਾ ਖੋਲ੍ਹਣਾ, ਸਿੱਖਾਂ ਦੀ ਆਵਾਜ਼ ਔਰ ਨਾਲ ਚਾਈਨਾ ਫੈਕਟਰ। ਹੁਣ ਜੇ ਤੁਸੀਂ ਚੀਨੀਆਂ ਦੇ ਨਾਲ ਸਿੱਖ ਬਟਾਲੀਅਨਾਂ ਉੱਥੇ ਖੜੀਆਂ ਕੀਤੀਆਂ ਹੋਈਆਂ ਨੇ ਤੇ ਤੁਸੀਂ ਉਹਨਾਂ ਦੇ ਪੁੱਤਰ ਧੀਆਂ ਨੂੰ ਮਾਰੋਗੇ ਤੇ ਫਿਰ ਇਹਨਾਂ ਨੂੰ ਵੀ ਪਤਾ ਹੈ। ਸੋ ਹੋ ਸਕਦਾ ਹੈ ਇਹ ਥੋੜੀ ਬਹੁਤ ਦੇਰ ਜਿਹੜਾ ਇਹਨੂੰ ਕੌੜਾ ਘੁੱਟ ਭਰ ਕੇ ਤੁਰ ਪੈਣ, ਬਟ ਅਲਟੀਮੇਟਲੀ ਇਹਨਾਂ ਨੇ ਇੱਕ ਵਰਸਟ ਬਲੱਡ ਬਾਥ ਕਰਨਾ ਥਰਡ ਜਨਰੇਸ਼ਨ ਨੂੰ ਵੀ ਇਹਨਾਂ ਨੇ। ਔਰ ਹੁਣ ਤਾਂ ਇਹਨਾਂ ਨੂੰ ਇਹ ਲੱਗਦਾ ਵੀ ਜੇ ਕਸ਼ਮੀਰ 'ਚ ਅਸੀਂ ਇੰਨਾ ਵੱਡੇ ਜ਼ੁਲਮ ਕਰਕੇ ਔਰ ਜਿਹੜਾ ਉਹਦੀ ਕੋਈ ਜਵਾਬਦੇਹੀ ਨਹੀਂ ਹੋਈ, ਇਹ ਤਾਂ ਗੱਲ ਹੀ ਕੋਈ ਨਹੀਂ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਸਾਡੀਆਂ ਬੈਸਟ ਵਿਸ਼ੇਸ ਨੇ ਔਰ ਅਸੀਂ ਕੋਸ਼ਿਸ਼ ਵੀ ਕਰ ਰਹੇ ਹਾਂ ਉਹਨਾਂ ਦੇ ਜਿਹੜੇ ਉੱਥੇ ਐਕਟਿਵਿਸਟ ਨੇ ਉਹਨਾਂ ਦੇ ਨਾਲ ਰਾਬਤੇ 'ਚ ਵੀ ਹੈ ਸਾਡੀ ਟੀਮ ਦੇ ਔਰ ਦੂਸਰੇ ਮੈਂਬਰ। ਔਰ ਇਸੇ ਕੰਟੈਕਸਟ ਦੇ ਵਿੱਚ 24 ਤਰੀਕ ਨੂੰ ਕਮਿੰਗ ਇਸ ਸੈਚਰਡੇ ਤੋਂ ਅਗਲੇ ਸੈਚਰਡੇ ਇੱਕ ਵੱਡਾ ਪ੍ਰੋਟੈਸਟ ਵਾਸ਼ਿੰਗਟਨ ਡੀਸੀ ਇੰਡੀਅਨ ਐਮਬੈਸੀ ਦੇ ਬਾਹਰ ਵੀ ਫਾਰਮਰਸ ਦੇ ਹੱਕ 'ਚ ਰੱਖਿਆ ਹੈ। ਇੱਕ ਪ੍ਰੋਟੈਸਟ ਆਲਰੇਡੀ ਜਿਹੜਾ ਇਸ ਮੁੱਦੇ ਦੇ ਉੱਤੇ ਨਿਊਯਾਰਕ ਦੇ ਵਿੱਚ ਕੀਤਾ ਗਿਆ ਔਰ ਹੋਰ ਵੀ ਜਿਹੜੇ ਸਾਰੇ ਐਫਰਟ ਨੇ ਉਹ ਜਾਰੀ ਨੇ। ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਇੱਕ ਬੜਾ ਖਤਰਨਾਕ ਦੌਰ ਆਉਣ ਵਾਲਾ ਹੈ ਔਰ ਉਹਨਾਂ ਨੇ ਇਹ ਦੇਖ ਲਿਆ ਕਿ ਵੀ ਬਾਕੀ ਤਾਂ ਜੋ ਕੁਝ ਉਹਨਾਂ ਨੇ ਸ਼ਾਹੀਨ ਬਾਗ 'ਚ ਹੋਇਆ, ਦੂਸਰੀਆਂ ਥਾਵਾਂ ਤੇ ਉਹ 200 ਮਿਲੀਅਨ ਮੁਸਲਮਾਨ ਉਹ ਤਾਂ ਉਹਨਾਂ ਨੇ ਚੁੱਪ ਕਰਵਾ ਦਿੱਤੇ। ਉਹ ਤਾਂ ਜਿਹੜੇ ਨਹੀਂ ਸੀ, ਜਿਹੜੇ ਨਵੇਂ ਉਹਨਾਂ ਦੇ ਬੱਚੇ ਬੱਚੀਆਂ ਯੂਨੀਵਰਸਿਟੀਆਂ 'ਚੋਂ ਜਾਮੀਆ ਮਿਲੀਆ ਇਸਲਾਮੀਆ ਜਾਂ ਜਵਾਹਰ ਲਾਲ ਨਹਿਰੂ ਜਾਂ ਦਲਿਤ ਲੀਡਰਸ਼ਿਪ ਜਾਂ ਦੂਸਰੇ ਸੀ, ਉਹ ਸਾਰੇ ਹੀ ਉਹਨਾਂ ਨੇ ਕੋਈ 80 ਸਾਲ ਦਾ, ਕੋਈ 82 ਸਾਲ ਦੇ ਵੀ ਜਿਹੜੇ ਬਜ਼ੁਰਗ ਨੇ ਉਹ ਵੀ ਚੁੱਕ ਕੇ ਅੰਦਰ ਦਿੱਤੇ ਹੋਏ ਨੇ UAPA ਦੇ ਥੱਲੇ। ਔਰ ਉਹਨਾਂ ਨੇ ਦੇਖਿਆ ਵੀ ਇਹ ਸਿੱਖ ਔਰ ਡਾਇਸਪੋਰਾ ਉਹਦੇ ਨਾਲ ਜੁੜਿਆ ਹੋਇਆ ਰੈਫਰੈਂਡਮ 2020 ਦਾ ਮੂਵ, ਸਿੱਖਾਂ ਦੀ ਇਸ ਵੇਲੇ ਪੋਲੀਟੀਕਲ ਆਵਾਜ਼ ਦੁਨੀਆ 'ਚ ਕਿਸੇ ਨਾ ਕਿਸੇ ਲੈਵਲ ਤੇ, ਇਹ ਸਾਰੇ ਇਹਨਾਂ ਨੂੰ ਬਹੁਤ ਅਖਰਦੇ ਨੇ
ਬਿਲਕੁਲ ਬਹੁਤ ਚੁੱਭਦੇ ਨੇ, ਕੰਡੇ ਵਾਂਗ ਇਹਨਾਂ ਦੀ ਹਿੱਕ ਤੇ ਸੱਪ ਲੋਟਦੇ ਨੇ ਔਰ ਉਸ ਨੂੰ ਇਹ ਅਜੇ ਕਿਉਂਕਿ ਹਾਲਾਤ ਜਿਓਗ੍ਰਾਫੀਕਲ ਇਸ ਕਿਸਮ ਦੇ ਨੇ, ਜੀਓ ਪੋਲਿਟਿਕਸ ਦੇ, ਕਿ ਇਹ ਅਜੇ ਹੋ ਸਕਦਾ ਹੈ ਥੋੜੀ ਦੇਰ ਹੋਰ ਇੰਤਜ਼ਾਰ ਕਰਨ। ਜੀ ਪਰ ਮੈਨੂੰ ਨਹੀਂ ਲੱਗਦਾ ਕਿ ਵੀ ਇਹ ਕੋਈ ਕੰਸੈਸ਼ਨ ਦੇਣ ਦੇ ਮੂਡ 'ਚ ਨੇ ਜਾਂ ਇਹ ਗਰਾਊਂਡ ਦੇ ਉੱਤੇ ਹਕੀਕਤ ਨੂੰ ਦੇਖ ਰਹੇ ਨੇ। ਔਰ ਮੈਂ ਸਮਝਦਾ ਵੀ ਜਦੋਂ ਇਹ ਕਿਹਾ ਜਾਂਦਾ ਹੈ ਕਿ ਜਿਨ੍ਹਾਂ ਨੂੰ ਰੱਬ ਤਬਾਹ ਕਰਨਾ ਚਾਹੁੰਦਾ ਹੈ ਉਹਨਾਂ ਦੀ ਅਕਲ ਪੁੱਠੀ ਹੋ ਜਾਂਦੀ ਹੈ। ਬਿਲਕੁਲ ਸੋ ਇਹਨਾਂ ਦੀ ਤਬਾਹੀ ਚੋਂ ਹੀ ਸਾਡੇ ਘਰ ਦਾ ਕਨਸੈਪਟ ਵੀ ਨਿਕਲਦਾ ਹੈ, ਸਾਡੀ ਹੋਣੀ, ਸਾਡੀ ਹੋਂਦ ਵੀ ਨਿਕਲਦੀ ਹੈ। ਸੋ ਰੱਬ ਰਹਿਮਤ ਕਰੇ। ਰੱਬ ਸੁੱਖ ਔਰ ਰੱਖੇ। ਜਿਸ ਨੂੰ ਕਹਿੰਦੇ ਨੇ ਕਿ ਸਾਡੇ ਕਿਸਾਨ ਭਰਾਵਾਂ ਭੈਣਾਂ ਨੂੰ, ਸਾਰੇ ਜਿਹੜੇ ਐਕਟਿਵਿਸਟ ਨੇ, ਰੱਬ ਚੜ੍ਹਦੀ ਕਲਾ ਚ ਦੇ, ਰੱਖਣ ਉਹਨਾਂ ਨੂੰ। ਵਾਹਿਗੁਰੂ ਉਹਨਾਂ ਦੇ ਅੰਗ ਸੰਗ ਹੋਏ। ਬਿਲਕੁਲ ਔਰ ਅਸੀਂ ਇਸ ਚੈਲੰਜ ਨੂੰ, ਜਿਹੜਾ ਕਿ ਇਹ ਸ਼ਾਤਰ ਜ਼ਾਲਮ ਦੁਸ਼ਮਣ ਦੇ ਨਾਲ ਹੈ ਹਿੰਦੂਤਵਾ ਦੇ, ਅਸੀਂ ਖਾਲਸਾ ਖੜਕਾਏਗਾ ਖੜਗ ਵੀ। ਔਰ ਅਲਟੀਮੇਟਲੀ ਉਸ ਧਰਤੀ ਦੇ ਉੱਤੇ ਜਿਹਨੂੰ ਸ਼ਾਹ ਮੁਹੰਮਦ ਨੇ ਕਿਹਾ ਸੀ ਕਿ ਠੀਕ ਹੈ ਇਸ ਵੇਲੇ ਬਾਊਟ ਨੇ, ਕਦੇ ਉਹਨਾਂ ਦਾ ਹੱਥ ਉੱਤੇ ਹੈ, ਜੀ ਤੇ ਜਿਵੇਂ ਸ਼ਾਹ ਮੁਹੰਮਦ ਨੇ ਕਿਹਾ ਸੀ ਕਿ ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ ਜਿਹੜੀ ਕਰੇਗਾ ਖਾਲਸਾ ਪੰਥ ਮੀਆਂ। ਬਿਲਕੁਲ ਸੋ ਅਲਟੀਮੇਟਲੀ ਖਾਲਸਾ ਪੰਥ ਪ੍ਰੀਵੇਲ ਕਰੇ। ਬਿਲਕੁਲ ਡਾਕਟਰ ਸਾਹਿਬ ਬਿਲਕੁਲ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।